ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਨੂੰ AM FM ਸਟੇਸ਼ਨਸ ਤੋਂ ਇਲਾਵਾ ਮੋਬਾਈਲ ਐਪਲੀਕੇਸ਼ਨ ਤੇ ਨਾਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋਵੋਗੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਸਾਡੇ ਕਾਰੋਬਾਰ ਸਾਡੇ ਬਾਰੇ ਜ਼ਿਆਦਾ ਲੋਕਾਂ ਨੂੰ ਥੋੜੇ ਸਮੇਂ ਦੇ ਵਿੱਚ ਪਤਾ ਲੱਗੇ ਤਾਂ 408 272 5200 ਨੰਬਰ ਡਾਇਲ ਕਰਕੇ ਕਰ ਸਕਦੇ ਹੋ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। 408 272 2500 ਡਾਇਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ 415 909 050 ਡਾਇਲ ਕਰਕੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਜਾਂ ਸਵਾਲ ਕੀਤਾ ਜਾ ਸਕਦਾ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਜਾਨੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਕੌਰ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ 855 905 2575 ਡਾਇਲ ਕਰਕੇ ਇਹ ਸੇਵਾਵਾਂ ਲੈ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਸ਼ੁਰੂਆਤ ਕਰੀਏ ਖਬਰਾਂ ਦੀ ਪੰਨੂ ਸਾਹਿਬ, ਅਦਾਲਤਾਂ ਤੋਂ ਕਰ ਲੈਂਦੇ ਆ। ਫੌਜਦਾਰੀ ਕੇਸਾਂ ਦੇ ਕਹਿੰਦੇ ਢੇਰ ਨਹੀਂ ਅੰਬਾਰ ਹੀ ਲੱਗੇ ਪਏ ਆ। ਏਬੀ ਮਕਸੂਸਪੁਰੀ ਹੋਰੀ ਬੜੇ ਕਮਾਲ ਦੇ ਲੇਖਕ ਨੇ। ਉਹ ਅਖਾਣ ਬੜੇ ਜਿਹੜੇ ਕਮਾਲ ਦੇ ਉਹਨਾਂ ਦੇ ਜਿਹੜੇ ਵਿੱਚ ਵਰਤਦੇ ਨੇ ਪੰਜਾਬੀ ਦੇ। ਤੁਹਾਨੂੰ ਇਹ ਯਾਦ ਹੋਵੇ ਇੱਕ ਗੀਤ ਸੀਗਾ, ਉਹਦੀਆਂ ਮੁੱਢਲੀਆਂ ਸਤਰਾਂ ਸੀਗੀਆਂ ਕਿ ਖੜੇ ਤੈਨੂੰ ਪਿੱਟਦੇ ਆ ਸੱਪ ਦੀ ਇਹ ਲੀਕੇ ਨਹੀਂ, ਫੌਜਦਾਰੀ ਕੇਸ ਵਿੱਚ ਪੈਂਦੀ ਇਹ ਤਰੀਕੇ ਨਹੀਂ, ਹੈਗੀਆਂ ਜਦੋਂ ਦਿਲ ਕੀਤਾ ਘੱਲ ਸੰਮਣ ਬੁਲਾ ਲਿਆ, ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ। ਇਹ ਬੜੀ ਉਹਨਾਂ ਨੇ ਤਸ਼ਬੀਹ ਬੜੀ ਕਮਾਲ ਦੀ ਵਰਤੀ ਸੀਗੀ ਇਹਦੇ ਵਿੱਚ। ਔਰ ਇਹ ਹੈ ਵੀ ਸੱਚਾਈ। ਇਹ ਕਿਹਾ ਜਾਂਦਾ ਨਾ ਫੌਜਦਾਰੀ ਕੇਸ ਜਿਹੜੇ ਨੇ ਉਹ ਤਾਂ ਪੁਸ਼ਤਾਂ ਲੈ ਜਾਂਦੇ ਆ, ਮਤਲਬ ਕਿ ਕਈ ਪੀੜ੍ਹੀਆਂ ਤੱਕ ਉਹ ਚੱਲਦੇ ਆ। ਤੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਜਿਹੜੇ ਫੌਜਦਾਰੀ ਕੇਸ ਨੇ ਉਹਨਾਂ ਦੇ ਢੇਰ ਲੱਗੇ ਆ। ਅਦਾਲਤੀ ਕੇਸਾਂ ਦਾ ਅੰਕੜਾ ਵੱਡਾ, ਨਿਪਟਾਰੇ ਲਈ ਪ੍ਰਬੰਧ ਬਹੁਤ ਛੋਟੇ ਆ। ਆਮ ਲੋਕਾਂ ਦੇ ਵਾਸਤੇ ਨਿਆਂ ਦੀ ਉਮਰ ਬੜੀ ਲੰਬੀ ਹੋ ਰਹੀ ਹੈ ਜੀ। ਜੱਜਾਂ ਦੀ ਘਾਟ ਹੈ, ਅਦਾਲਤਾਂ ਦੇ ਵਿੱਚ ਪੈਂਡਿੰਗ ਕੇਸ ਵੱਧ ਰਿਹਾ। ਪੰਜਾਬ ਦੇ ਵਿੱਚ ਇਸ ਵੇਲੇ 68 ਅਦਾਲਤੀ ਕੰਪਲੈਕਸ ਨੇ। ਅਦਾਲਤਾਂ ਦੇ ਵਿੱਚ ਕੁੱਲ 9,31,000 ਕੇਸ ਪੈਂਡਿੰਗ ਪਏ ਆ, ਜਿਹਦੇ ਚੋਂ 5,22,000 ਫੌਜਦਾਰੀ ਨੇ। ਪੰਜਾਬ ਦੀਆਂ ਅਦਾਲਤਾਂ ਦੇ ਵਿੱਚ 41 ਕੇਸ ਇਦਾਂ ਦੇ ਆ ਜਿਹਦਾ ਨਿਪਟਾਰਾ 30 ਸਾਲਾਂ ਤੋਂ ਨਹੀਂ ਹੋ ਸਕਿਆ। 30 ਸਾਲ ਹੋ ਗਏ ਕੇਸ ਚੱਲਦੇ। ਮੰਨ ਲਓ ਜੇ ਕਿਸੇ ਨੇ 50 ਸਾਲ ਦੀ ਉਮਰ ਦੇ ਵਿੱਚ ਕੇਸ ਕੀਤਾ ਹੋਊ, ਉਹ 80 ਦਾ ਹੋ ਗਿਆ ਹੋਊਗਾ। 80 ਦਾ ਹੋ ਕੇ ਉਹ ਦੁਨੀਆ 'ਚ ਹੈਗਾ, ਇਹ ਵੀ ਨਹੀਂ ਪਤਾ ਜੀ। ਔਰ ਇਹਦੇ ਵਿੱਚੋਂ ਜਿਹੜੇ 111 ਕੇਸ ਨੇ ਉਹਨਾਂ ਦਾ ਫੈਸਲਾ 20 ਤੋਂ 30 ਸਾਲਾਂ ਦੇ ਦੌਰਾਨ ਵੀ ਨਹੀਂ ਹੋਇਆ। 52 ਕੇਸ ਫੌਜਦਾਰੀ ਦੇ ਨੇ, ਇਹਦੇ ਵਿੱਚੋਂ 10 ਤੋਂ 20 ਸਾਲਾਂ ਤੋਂ ਪੈਂਡਿੰਗ ਪਏ ਕੇਸਾਂ ਦੀ ਗਿਣਤੀ 2284 ਆ। 5 ਤੋਂ 10 ਸਾਲ ਦੇ ਪੈਂਡਿੰਗ ਪਏ ਕੇਸਾਂ ਦੀ ਗਿਣਤੀ 36,179 ਹੈ, ਜਿਹਦੇ ਵਿੱਚੋਂ 17,861 ਫੌਜਦਾਰੀ ਕੇਸ ਨੇ। ਜੱਜਾਂ ਦੀਆਂ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਔਰ ਪੋਸਟਿੰਗ ਹੈ ਨਹੀਂ ਗੀਆਂ। ਲੰਬੀ ਪ੍ਰਕਿਰਿਆ ਨਵੇਂ ਜੱਜ ਬਣਨ ਦੇ ਵਾਸਤੇ, ਉਹਦੇ ਕਰਕੇ ਵੀ ਵੱਡੀ ਮੁਸ਼ਕਲ ਜਿਹੜੀ ਉਹ ਖੜੀ ਹੋ ਰਹੀ ਆ। ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਸਭ ਤੋਂ ਅੱਗੇ ਆ, ਜਿੱਥੇ ਅਦਾਲਤਾਂ ਦੇ ਵਿੱਚ 1 ਲੱਖ ਕੇਸ ਪੈਂਡਿੰਗ ਪਏ ਆ। ਇਹਦੇ ਵਿੱਚੋਂ 65,541 ਕੇਸ ਫੌਜਦਾਰੀ ਨੇ। ਦੂਜਾ ਨੰਬਰ ਅੰਮ੍ਰਿਤਸਰ ਦਾ, ਜਿੱਥੋਂ ਦੀਆਂ ਅਦਾਲਤਾਂ ਦੇ ਵਿੱਚ 50,992 ਕੇਸ ਬਕਾਇਆ ਪਏ ਆ। ਇਹਦੇ ਚੋਂ 32,151 ਕੇਸ ਫੌਜਦਾਰੀ ਦੇ ਨੇ। ਜਲੰਧਰ ਦਾ ਤੀਜਾ ਨੰਬਰ ਹੈ, ਜਿਹਦੇ ਵਿੱਚ 46,154 ਕੇਸ ਪੈਂਡਿੰਗ ਪਏ ਨੇ। ਚੌਥੇ ਨੰਬਰ ਤੇ ਪਟਿਆਲਾ, ਜਿੱਥੇ 42,665 ਕੇਸ ਬਕਾਇਆ ਪਏ ਨੇ। 38,246 ਫੌਜਦਾਰੀ ਕੇਸ ਨੇ। ਜੇ ਮੁਲਕ ਦੀ ਗੱਲ ਕਰੀਏ ਤਾਂ ਮੁਲਕ ਦੇ ਵਿੱਚ 4 ਕਰੋੜ 17 ਲੱਖ ਕੇਸ ਪੈਂਡਿੰਗ ਪਏ ਆ। ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਵਿੱਚ ਕੁੱਲ 4,49,000 ਕੇਸ ਪੈਂਡਿੰਗ ਪਏ ਆ।
ਔਰ ਇਹਦੇ ਵਿੱਚੋਂ 1,65,000 ਫੌਜਦਾਰੀ ਦੇ ਕੇਸ ਨੇ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਅਦਾਲਤਾਂ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਢਾਂਚੇ ਆ, ਜਦੋਂ ਉਹਦੇ ਵਿੱਚ ਸੁਣਵਾਈ ਘਟ ਜਾਂਦੀ ਹੈ ਤਾਂ ਉਹਦਾ ਭਾਰ ਅਦਾਲਤਾਂ ਦੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਸਿਮਰਨਜੀਤ ਮਾਨ ਤੇ ਬਾਦਲ ਇਕੱਠੇ ਹੋ ਕੇ ਚੋਣਾਂ ਲੜਨਗੇ ਜੀ? ਇਹ ਵੈਸੇ ਅਜੀਬ ਲੱਗਦਾ ਹੋਊ ਨਾ ਕਿਸੇ ਨੂੰ ਵੀ ਜਦੋਂ ਕੋਈ ਸੁਣਦਾ। ਹਾਂਜੀ। ਪਰ ਜੇ ਆਪਾਂ ਪਿਛਲੇ ਕੁਝ ਸਾਲਾਂ ਦੀ ਰਾਜਨੀਤੀ ਦੇ ਉੱਤੇ ਝਾਤ ਮਾਰੀਏ ਤੇ ਤੁਹਾਨੂੰ ਫਿਰ ਇੱਕ ਚੀਜ਼ ਜਿਹੜੀ ਉਹ ਦਿਸੂਗੀ ਜਿਹਨੂੰ ਤੁਸੀਂ ਕਹੋਗੇ ਕਿ ਹਾਂ ਇਹ ਗੱਲ ਤਾਂ ਠੀਕ ਹੈ। ਪੰਜਾਬ ਦੇ ਵਿੱਚ ਜੂਨ ਮਹੀਨੇ ਦੇ 1 ਤਰੀਕ ਨੂੰ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਜੀ। ਅਕਤੂਬਰ ਤੱਕ ਉਹ ਲੱਭਦੀ ਨਹੀਂ, ਕੋਈ ਨਹੀਂ ਬੋਲਦਾ ਜੀ। ਪੋਸਟਰ ਲੱਗਦੇ ਆ ਉਹਦੇ, ਕੋਈ ਕਿਸੇ ਜਗ੍ਹਾ ਦੇ ਉੱਤੇ ਬਿਆਨ ਵਗੈਰਾ ਨਹੀਂ ਆਉਂਦਾ, ਮਹਿਜ਼ ਖਬਰਾਂ 'ਚ ਰਹਿ ਜਾਂਦਾ। ਅਕਤੂਬਰ 15 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ। ਸਿੱਖ ਭਾਈਚਾਰੇ ਦੇ ਵਿੱਚ ਰੋਹ ਫੈਲਦਾ ਤੇ ਭਾਈਚਾਰਾ ਸੜਕਾਂ ਦੇ ਉੱਤੇ ਨਿਕਲ ਆਉਂਦਾ। ਔਰ ਉਹ ਮੈਂ ਖੁਦ ਅੱਖੀਂ ਦੇਖਿਆ ਹੋਇਆ ਪ੍ਰਵੀਨ। ਉਹ ਸਮਾਂ ਅਸੀਂ ਜਿਵੇਂ ਕਿਵੇਂ ਵੀ ਜਿਹੜਾ ਉਹ ਪਹੁੰਚੇ ਉਸ ਵੇਲੇ ਕਿ ਜਿਹੜਾ ਮਾਲਵਾ ਸੀਗਾ ਉਹ ਮਾਝੇ ਨਾਲੋਂ ਕੱਟਿਆ ਹੋਇਆ ਸੀਗਾ। ਹਰੀਕੇ ਪੱਤਣ ਬੰਦ ਸੀ, ਉਹੀ ਰਾਹ ਇੱਧਰ ਨੂੰ ਜਾਣ ਦਾ। ਹਰੀਕੇ ਪੱਤਣ ਵਾਲਾ ਜਿਹੜਾ ਪੁਲ ਸੀਗਾ ਉਹ ਬੰਦ ਸੀਗਾ। ਅੱਛਾ, ਫਿਰ ਤੁਸੀਂ ਜਦੋਂ ਮਾਝੇ 'ਚ ਚਲੇ ਜਾਂਦੇ ਹੋ, ਮਾਝੇ ਨਾਲੋਂ ਦੁਆਬਾ ਕੱਟਿਆ ਗਿਆ ਕਿਉਂਕਿ ਬਿਆਸ ਦਰਿਆ ਦੇ ਉੱਤੇ ਨਾਕਾ ਜਿਹੜਾ ਉਹ ਲੋਕਾਂ ਨੇ ਜਾਮ ਲਾਇਆ ਹੋਇਆ ਸੀਗਾ। ਕੋਈ ਟ੍ਰੈਫਿਕ ਪੰਜਾਬ ਦੇ ਵਿੱਚ ਨਹੀਂ ਸੀਗਾ। ਜਿਵੇਂ ਉਦੋਂ ਅਸੀਂ ਕੁਝ ਪਹੁੰਚੇ, ਉਹ ਸਾਨੂੰ ਪਤਾ ਤੁਰ ਤੁਰ ਕੇ ਕਿਹੜੇ ਤਰੀਕੇ ਦੇ ਨਾਲ ਉੱਥੋਂ ਤੱਕ ਆਪਣੇ ਸੀਗੇ। ਔਰ ਮੁੜ ਕੇ ਜਿਹੜਾ ਪੁਲਿਸ ਦੀ ਗੋਲੀ ਚੱਲੀ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ ਦੇ ਉੱਤੇ, ਔਰ ਜਿਹੜੇ ਬਰਗਾੜੀ ਦੇ ਵਿੱਚ ਕੀ ਕੁਝ ਹੋਇਆ ਸਭ ਨੂੰ ਪਤਾ। ਉਦੋਂ ਜਿਹੜੇ ਲੋਕ ਸੀਗੇ ਉਹ ਬਹੁਤ ਵੱਡੇ ਰੋਹ ਦੇ ਵਿੱਚ ਸੀ, ਸਿੱਖ ਭਾਈਚਾਰਾ ਜੀ। ਔਰ ਉਸ ਰੋਹ ਨੂੰ ਕੈਸ਼ ਕੀਤਾ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਚੱਬੇ ਸਰਬੱਤ ਖਾਲਸਾ ਸੱਦ ਲਿਆ, ਲੋਕ ਹੋ ਤੁਰੇ ਆਪ ਮੁਹਾਰੇ। ਮੈਂ ਉਹ ਵੀ ਦਿਨ ਦੇਖਿਆ, ਪਤਾ ਨਹੀਂ ਸੀ ਲੱਗਦਾ ਕਿੰਨੀ ਦੁਨੀਆ ਉੱਥੇ ਪਹੁੰਚ ਗਈ ਚੱਬੇ ਦੇ ਵਿੱਚ, ਇਹ ਜਾਣਨ ਦੇ ਵਾਸਤੇ ਕਿ ਅੱਗੋਂ ਕੀ ਪ੍ਰੋਗਰਾਮ ਦਿੱਤਾ ਜਾਂਦਾ ਪੰਥਕ ਧਿਰਾਂ ਦੇ ਵੱਲੋਂ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਰੋਹ ਲੋਕਾਂ ਦੇ ਵਿੱਚ ਫੈਲਿਆ ਸੀ ਉਹਨੂੰ ਖੁੰਡਾ ਕਰ ਦਿੱਤਾ, ਸਿਰਫ ਇਹ ਪ੍ਰੋਗਰਾਮ ਦੇ ਕੇ ਕਿ ਅਸੀਂ ਬਰਾਬਰ ਦੇ ਜਥੇਦਾਰ ਥਾਪ ਰਹੇ ਹਾਂ, ਮੁਤਵਾਜੀ ਜਥੇਦਾਰ ਜੀ। ਜੇ ਮੰਨ ਲਓ ਸਿਮਰਨਜੀਤ ਸਿੰਘ ਮਾਨ ਹੋਰੀ ਇਹ ਕਹਿ ਦਿੰਦੇ, ਕਿਉਂਕਿ ਜਿਸ ਤਰ੍ਹਾਂ ਉਦੋਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ ਪੰਜਾਬ ਦੇ ਵਿੱਚ, ਨਾ ਕੋਈ ਮੰਤਰੀ, ਨਾ ਕੋਈ ਐਮਐਲਏ, ਨਾ ਕੋਈ ਪੁਲਿਸ ਵਾਲਾ ਜਾਂਦਾ ਸੀ, ਕੋਈ ਲੁੱਟ ਖੋਹ ਨਹੀਂ ਹੋਈ, ਕੁਛ ਨਹੀਂ ਹੋਇਆ ਉਹਨਾਂ ਦਿਨਾਂ ਦੇ ਦੌਰਾਨ। ਏਦਾਂ ਦਾ ਕੋਈ ਮਾੜੀ ਵਾਰਦਾਤ ਨਹੀਂ ਵਾਪਰੀ। ਜੇ ਇਹ ਕਹਿੰਦੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ ਜਾ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹਨਾਂ ਦਾ ਕਬਜ਼ਾ ਛੁੱਟ ਜਾਣਾ ਸੀ ਬਾਦਲਾਂ ਦਾ, ਪਰ ਹੋਇਆ ਨਹੀਂ। ਉਹ ਲੋਕੀ ਘਰੇ ਤੋੜ ਦਿੱਤੇ ਗਏ। ਲੋਕ ਇਹ ਕਹਿੰਦੇ ਵੀ ਮੈਂ ਖੁਦ ਉਦੋਂ ਸੁਣੇ ਕਿ ਇਸ ਕੰਮ ਦੇ ਵਾਸਤੇ ਇਹ ਸਰਬੱਤ ਖਾਲਸਾ ਸੱਦਿਆ ਗਿਆ ਸੀ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉਹ ਖੁੰਡਾ ਕਰਤਾ। ਅਕਾਲੀ ਦਲ ਬਾਦਲ ਸੱਤਾ ਤੋਂ ਬਾਹਰ ਹੋ ਗਿਆ, ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਇਹਨਾਂ ਨੇ ਲਾ ਕੇ ਆਪਣੇ ਮਤਵਾਜੀ ਜਥੇਦਾਰ ਮੂਹਰੇ ਧਿਆਨ ਸਿੰਘ ਮੰਡ, ਦਾਦੂਵਾਲ, ਬਰਗਾੜੀ 'ਚ ਮੋਰਚਾ ਫਿੱਟ ਕਰਤਾ। ਉੱਥੇ ਸਿੱਖ ਭਾਈਚਾਰੇ ਨੇ ਜਾਂ ਬਾਕੀ ਵਰਗਾਂ ਨੇ ਅਥਾਹ ਸਹਿਯੋਗ ਦਿੱਤਾ ਕਿ ਇਹ ਬੇਅਦਬੀ ਘਟਨਾਵਾਂ ਦੀ ਜਿਹੜਾ ਇਨਸਾਫ ਮਿਲਣਾ ਚਾਹੀਦਾ। ਜਦੋਂ ਮੋਰਚਾ ਸਿਖਰ ਦੇ ਉੱਤੇ ਚਲੇ ਗਿਆ, ਇਹ ਆਸ ਵੱਝਣ ਲੱਗੀ ਕਿ ਕੁਛ ਨਾ ਕੁਛ ਹੋਊਗਾ। ਸਿਮਰਨਜੀਤ ਸਿੰਘ ਮਾਨ ਹੋਰੀ ਪ੍ਰੈਸ ਕਾਨਫਰੰਸਾਂ ਕਰਨ ਲੱਗੇ ਕਿ ਜੀ ਸਰਕਾਰ ਨੇ ਮੰਗਾਂ ਮੰਨ ਲੀਆਂ ਨੇ, ਹੁਣ ਇਸ ਮੋਰਚੇ ਦੀ ਕੋਈ ਲੋੜ ਨਹੀਂ ਰਹਿ ਗਈ। ਔਰ ਇਹਨਾਂ ਦੇ ਕਹੇ ਦੇ ਉੱਤੇ ਧਿਆਨ ਸਿੰਘ ਮੰਡ ਤੇ ਦਾਦੂਵਾਲ ਹੋਰਾਂ ਨੇ ਮੋਰਚਾ ਸਮੇਟ ਕੇ ਘਰਾਂ ਨੂੰ ਚਲੇ ਗਏ। ਕਿੰਨਾ ਪੈਸਾ ਉੱਥੇ ਇਕੱਠਾ ਹੋਇਆ, ਕੀ ਹੋਇਆ, ਉਹ ਬਾਅਦ ਵਾਲੀਆਂ ਗੱਲਾਂ ਨੇ, ਉਹ ਵੀ ਠੁੱਸ ਕਰ ਦਿੱਤਾ ਸਾਰਾ ਕੁਝ। ਹੁਣ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਗਏ ਸਿਮਰਨਜੀਤ ਸਿੰਘ ਮਾਨ ਦੇ ਕੋਲੇ। ਔਰ ਇਹ ਕਿਹਾ ਜਾ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਇਹ ਸਪੋਰਟ ਕਰਨਗੇ ਸੰਗਰੂਰ ਲੋਕ ਸਭਾ ਹਲਕੇ ਤੋਂ, ਕਿਉਂਕਿ ਸੰਗਰੂਰ ਤੋਂ ਚੋਣ ਲੜਨ ਦੇ ਵਾਸਤੇ ਅਕਾਲੀ ਦਲ ਬਾਦਲ ਦੇ ਕੋਲੇ ਕੋਈ ਬੰਦਾ ਹੀ ਨਹੀਂ ਜੀ। ਮੇਰੀ ਜਾਚੇ ਜੇ ਆਪਾਂ ਬਾਣੀਆਂ ਦੇ ਜਾਂ ਬਾਣੀਏ ਭਾਈਚਾਰੇ ਦੇ ਉਹਦੀ ਬੋਲੀ ਦੇ ਵਿੱਚ ਦੱਸੀਏ ਤੇ ਮੇਰਾ ਖਿਆਲ ਅਕਾਲੀ ਦਲ ਬਾਦਲ ਨੂੰ ਆਪਣੀ ਜਿਹੜੀ ਦੁਕਾਨ ਹੈ ਵਧਾ ਲੈਣੀ ਚਾਹੀਦੀ ਹੈ ਹੁਣ, ਕਿਉਂਕਿ ਉਹਦੇ 'ਚ ਹੈ ਨਹੀਂ ਕੁਝ ਵੀ, ਕੈਂਡੀਡੇਟ ਹੈ ਨਹੀਂ। ਜੇ ਕੈਂਡੀਡੇਟ ਲੈ ਦੇ ਕੇ ਕੋਈ ਇਹਨਾਂ ਦਾ ਖੜਾ ਹੋ ਸਕਦਾ ਤੇ ਉਹ ਗੋਬਿੰਦ ਸਿੰਘ ਲੌਂਗੋਵਾਲ ਇੱਕ ਬਲੀ ਦਾ ਬੱਕਰਾ ਹੋ ਸਕਦਾ ਜਿਹਦੀ ਜ਼ਮਾਨਤ ਜ਼ਬਤ ਹੋ ਜੂਗੀ। ਇਹ ਗੱਲ ਦਾ ਭਲੀ ਭਾਂਤ ਪਤਾ ਸੁਖਬੀਰ ਬਾਦਲ ਨੂੰ ਹੈ।
ਔਰ ਉਹਨਾਂ ਨੂੰ ਇਹ ਵੀ ਪਤਾ ਕਿ ਜੇ ਇੱਥੋਂ ਬੁਰੇ ਤਰੀਕੇ ਨਾਲ ਜਿਹੜਾ ਉਹਨਾਂ ਦਾ ਕੈਂਡੀਡੇਟ ਹਾਰਿਆ ਤਾਂ ਇਹਦਾ ਅਸਰ 24 ਦੀਆਂ ਲੋਕ ਸਭਾ ਚੋਣਾਂ ਦੇ ਉੱਤੇ ਪਊਗਾ ਸਿੱਧਾ। ਉਹਨਾਂ ਨੇ ਇਹ ਕੀਤਾ ਕਿ ਅਕਾਲੀ ਦਲ ਜਿਹੜਾ ਮਾਨ ਹੈ ਅੰਮ੍ਰਿਤਸਰ, ਉਹਨੂੰ ਦੇ ਦਿਓ ਸਪੋਰਟ, ਆਪਣਾ ਕੈਂਡੀਡੇਟ ਹੀ ਨਾ ਖੜਾ ਕਰੋ। ਉਦੋਂ ਪਹਿਲਾਂ ਹਰਪ੍ਰੀਤ ਸਿੰਘ PhD ਹੋਰਾਂ ਤੋਂ ਇੱਕ ਐਲਾਨ ਜਾਂ ਇੱਕ ਬਿਆਨ ਦਵਾ ਲਿਆ ਕਿ ਜੀ ਪੰਥਕ ਧਿਰਾਂ ਇਕੱਠੀਆਂ ਹੋਣ ਸੰਗਰੂਰ ਲੋਕ ਸਭਾ ਹਲਕੇ ਲਈ, ਤੇ ਇਹਦੇ ਵਿੱਚ ਸਹਾਰਾ ਲੈ ਲਿਆ ਬੰਦੀ ਸਿੰਘਾਂ ਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਵੀ ਪੰਥਕ ਪੱਤਾ ਖੇਡ ਕੇ ਦੇਖੋ। ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਇਹ ਸਪੋਰਟ ਕਰ ਦੇਣਗੇ ਤੇ ਜੇ ਸਿਮਰਨਜੀਤ ਸਿੰਘ ਮਾਨ ਹੋਰੀ ਹਾਰ ਜਾਂਦੇ ਆ ਤੇ ਕਹਿ ਦੇਣਗੇ ਜੀ ਉਹਨਾਂ ਦਾ ਆਧਾਰ ਹੈ ਨਹੀਂ ਸੀ, ਅਸੀਂ ਤਾਂ ਪੰਥ ਦੇ ਵੱਡੇ ਹਿੱਤਾਂ ਨੂੰ ਵੇਖ ਕੇ ਉਹਨਾਂ ਨੂੰ ਸਪੋਰਟ ਜਿਹੜੀ ਉਹ ਕਰ ਦਿੱਤੀ ਸੀ। ਮੇਰੀ ਜਾਤੇ ਲੋਕਾਂ ਨੂੰ ਕਾਫੀ ਹੱਦ ਤੱਕ ਸਮਝ ਆ ਜਾਊਗੀ ਕਿ ਇਹ ਗੱਠਜੋੜ ਜਿਹੜਾ ਉਹ ਕਿਹੋ ਜਿਹਾ ਹੈ। ਔਰ ਇਹ ਗੱਠਜੋੜ ਪਿਛਲੇ ਸਮਿਆਂ ਦੇ ਵਿੱਚ ਵੀ ਰਿਹਾ, ਜਿਹੜੀਆਂ ਮੈਂ ਤੁਹਾਨੂੰ ਘਟਨਾਵਾਂ ਦੱਸੀਆਂ ਨੇ ਲੋਕਾਂ ਨੂੰ ਦਿਸਦੀਆਂ ਨਹੀਂ ਗਈਆਂ ਉਹ ਚੀਜ਼ਾਂ, ਪਰ ਉਹ ਸੀ। ਅੱਛਾ, VIP ਜਿਹੜੇ ਫਾਰਮ ਹਾਊਸ ਆ ਪੰਨੂ ਸਾਹਿਬ, ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲੀ ਸੀਗੀ, ਵੇਚਦੀ ਵਿਚਾਲੇ ਰੁਕ ਗਈ ਸੀਗੀ ਵੀ ਇਹਨਾਂ ਤੇ ਹੁਣ ਕਬਜ਼ੇ ਜਿਹੜੇ ਛੁਡਾਏ ਜਾਣਗੇ, ਹਜ਼ਾਰਾਂ ਏਕੜਾਂ ਜ਼ਮੀਨ ਔਰ ਕੀਮਤ ਬਣਦੀ ਹੈ ਅਰਬਾਂ ਦੇ ਵਿੱਚ, ਕਰੋੜਾਂ ਦੇ ਵਿੱਚ। ਹੁਣ ਖਬਰ ਸੁਣਨ ਨੂੰ ਆ ਰਹੀ ਹੈ ਵੀ 2 ਦਰਜਨ VIP ਫਾਰਮ ਹਾਊਸ ਸਰਕਾਰ ਦੇ ਰਡਾਰ ਤੇ ਹੈ ਤੇ ਉਹਨਾਂ ਤੇ ਕਾਰਵਾਈ ਹੋਊਗੀ। ਕੀ ਇਹ ਗੱਲ ਸੱਚ ਹੈ? ਬਿਲਕੁਲ ਜੀ, ਕਾਰਵਾਈ ਹੋਊਗੀ। ਅਸਲ ਦੇ ਵਿੱਚ ਜਿਹੜਾ ਵਿਰੋਧੀ ਧਿਰਾਂ ਦੇ ਵੱਲੋਂ ਰੌਲਾ ਪਾਇਆ ਜਾ ਰਿਹਾ ਨਾ, ਉਹ ਰੌਲਾ ਹੀ ਇਸ ਕਰਕੇ ਆ ਕਿ ਇਹ ਫਾਰਮ ਹਾਊਸ ਜਿਹੜੇ ਨੇ ਇਹ ਵੱਡੇ ਲੋਕਾਂ ਦੇ ਨੇ। ਇਹਦੇ ਚ ਸਾਬਕਾ ਨੌਕਰਸ਼ਾਹ ਵੀ ਨੇ, ਠੀਕ ਹੈ, ਮੌਜੂਦਾ ਨੌਕਰਸ਼ਾਹ ਵੀ ਇਹਦੇ ਵਿੱਚ ਹੈਗੇ ਆ। ਔਰ ਇਹ ਪਤਾ ਲੱਗਾ ਕਿ ਜਿਹੜੀ ਅਦਾਲਤ ਸੀਗੀ ਜੀ, ਉਹਨੇ ਫੈਸਲਾ ਕਰ ਦਿੱਤਾ ਸੀਗਾ। ਅਸਲ ਚ ਕੀ ਆ, ਇਹ ਜੇ ਤੁਸੀਂ ਇਹਨੂੰ ਟੈਕਨੀਕਲੀ ਸਮਝਣਾ ਤਾਂ ਇਹ ਸ਼ਾਮਲਾਟ ਦੀਆਂ ਜ਼ਮੀਨਾਂ ਸੀ ਜੀ। ਸ਼ਾਮਲਾਟ ਦੀ ਜਿਹੜੀ ਜ਼ਮੀਨ ਹੈ ਉਹ ਕਿਸੇ ਵਿਅਕਤੀ ਨੂੰ ਨਾਂ ਦੇ ਉੱਤੇ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ। ਇਹ ਕਾਂਗਰਸ ਦੀ ਸੱਤਾ ਹੁੰਦਿਆਂ ਜਾਂ ਅਕਾਲੀ ਦਲ ਬਾਦਲ ਦੀ ਸੱਤਾ ਹੁੰਦਿਆਂ ਇਹ ਟ੍ਰਾਂਸਫਰ ਕਰ ਦਿੱਤੀਆਂ ਗਈਆਂ ਜ਼ਮੀਨਾਂ ਆਮ ਬੰਦਿਆਂ ਦੇ। ਤੁਸੀਂ ਦੇਖੋ ਕਿ ਇਹ ਜਿਹੜੇ ਰਸੂਖਵਾਨ ਨੇ, ਇਹਨਾਂ ਨੇ ਕੀ ਕੀਤਾ, ਕੁਝ ਮੋਹਰੇ ਖੜੇ ਕਰ ਲਏ ਬੰਦੇ, ਖੜੇ ਕਰਕੇ ਫਿਰ ਇਹਨਾਂ ਨੇ ਕੀ ਕੀਤਾ, ਉਹਨਾਂ ਦੇ ਨਾਂ ਦੇ ਉੱਤੇ ਇੰਤਕਾਲ ਚੜ ਗਏ ਜੀ। ਸ਼ਾਮਲਾਟ ਜ਼ਮੀਨ ਦਾ ਇੰਤਕਾਲ, ਤੁਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਤੁਸੀਂ ਇਹਨਾਂ ਲਫ਼ਜ਼ਾਂ ਨੂੰ ਸਮਝਦੇ ਹੋ ਕਿ ਇੰਤਕਾਲ ਚੜ ਨਹੀਂ ਸਕਦਾ, ਸ਼ਾਮਲਾਟ ਜ਼ਮੀਨ ਦਾ ਇੰਤਕਾਲ ਨਹੀਂ ਚੜਦਾ। ਇੰਤਕਾਲ ਕਰਤਾ। ਅੱਛਾ, ਹੋਰ ਦੇਖੋ, ਇੰਤਕਾਲ ਚੜਾਉਣ ਤੋਂ ਬਾਅਦ ਇਹਨਾਂ ਜ਼ਮੀਨਾਂ ਦੀ ਜਿਹੜੀ ਉਹ ਵੰਡ ਕਰ ਦਿੱਤੀ। ਜਿਹੜੀ ਪਹਿਲੀ ਤਾਂ ਗੱਲ, ਸ਼ਾਮਲਾਟ ਜ਼ਮੀਨ ਕਿਸੇ ਦੇ ਨਾਲ ਟ੍ਰਾਂਸਫਰ ਨਹੀਂ ਹੋ ਸਕਦੀ, ਉਹ ਪੱਟੇ ਤੇ ਤਾਂ ਹੋ ਸਕਦੀ ਹੈ। ਇਹ ਜਿਵੇਂ ਆਪਾਂ ਰਜਿਸਟਰੀ ਕਰਾਉਣੇ ਏਦਾਂ ਚੜਾਤੀ, ਫਿਰ ਉਹਦਾ ਇੰਤਕਾਲ ਚੜਾਤਾ। ਫਿਰ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਉਹ ਸ਼ਾਮਲਾਟ ਜਿਹੜੀ ਜ਼ਮੀਨ ਇੰਤਕਾਲ ਜਿਹਦਾ ਚੜ ਗਿਆ ਸੀਗਾ, 3603 ਏਕੜ ਆ, ਪਿੰਡ ਮਾਜਰੀ ਪੈਂਦਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ, ਉਹਦੀ ਇਹ ਜ਼ਮੀਨ ਹੈ। ਔਰ ਇਹਨੂੰ ਤਕਸੀਮ ਕਰ ਦਿੱਤਾ ਜੀ। ਤਕਸੀਮ ਨਹੀਂ ਕੀਤੀ ਜਾ ਸਕਦੀ ਇਹ ਜ਼ਮੀਨ। ਔਰ ਇੱਕ ਜਿਹੜਾ ਨਾਇਬ ਤਹਿਸੀਲਦਾਰ ਹੈ ਵਰਿੰਦਰਪਾਲ ਢੂਤ, ਵਾਹਵਾ ਚਰਚਾ ਦੇ ਵਿੱਚ ਆਇਆ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਨੂੰ ਬਚਾ ਲਿਆ ਇਸ ਤਰੀਕੇ ਨਾਲ। ਅੱਛਾ, ਹੁਣ ਇਹ ਸੀਗਾ ਕਿ ਇਹਦਾ ਫੈਸਲਾ ਅਦਾਲਤ ਨੇ ਕਰ ਦਿੱਤਾ ਸੀਗਾ 17 ਦੇ ਵਿੱਚ, 18 ਜਾਂ 19 ਦੇ ਵਿੱਚ, ਜੇ ਮੈਂ ਗਲਤ ਨਹੀਂ ਤਾਂ। ਪਰ ਇਹਨੂੰ ਉਹਨਾਂ ਨੇ, ਸਰਕਾਰ ਨੇ ਲਿਆ ਹੀ ਨਹੀਂ ਵਾਪਸ, ਇਹਦੇ ਉੱਤੇ ਕੋਈ ਅੱਗੇ ਕੀਤਾ ਹੀ ਨਹੀਂ ਜੀ ਕੁਝ ਵੀ। ਹੁਣ ਦੁਬਾਰਾ ਤੋਂ ਇੱਕ ਤਾਂ ਸਰਕਾਰ ਨੇ ਇਹਦੀ ਸਾਰੀ ਇਨਕੁਆਇਰੀ ਕਢਾ ਲਈ, ਸਾਰਾ ਕੁਝ ਖੋਲ ਲਿਆ। ਜਿਹੜਾ ਵਰਿੰਦਰਪਾਲ ਧੂਤ ਹੈ ਉਹਦੇ ਤੁਰੰਤ ਮੁਅੱਤਲੀ ਦੇ ਹੁਕਮ ਜਾਰੀ ਕਰਤੇ ਆ। ਭੂਮੀ ਮਾਫੀਆ ਤੇ ਮਾਲ ਅਫਸਰਾਂ ਦੇ ਗੱਠਜੋੜ ਨੇ ਰਜਿਸਟਰੀਆਂ ਤੇ ਗਲਤ ਤਕਸੀਮ ਕਰਕੇ ਰਸੂਖਵਾਨਾਂ ਨੂੰ ਮਾਲਕ ਜਿਹੜਾ ਉਹ ਬਣਾ ਦਿੱਤਾ ਸੀਗਾ। ਕੰਸੋਲੀਡੇਸ਼ਨ ਅਫਸਰ ਤੇ ਮਾਲ ਅਫਸਰਾਂ ਨੇ 22 ਅਪ੍ਰੈਲ 91 ਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਪਿੰਡ ਮਾਜਰੀ ਦੀ ਸ਼ਾਮਲਾਟ ਜ਼ਮੀਨ ਜਿਹੜੀ ਆ ਉਹਦਾ ਇੰਤਕਾਲ 170 ਲੋਕਾਂ ਦੇ ਨਾਂ ਦੇ ਉੱਤੇ ਕਰਤਾ ਸੀਗਾ ਜੀ। ਔਰ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ, ਅੱਗੋਂ ਰਸੂਖਵਾਨਾਂ ਨੂੰ ਇਹ ਜ਼ਮੀਨ ਵੇਚਤੀ। ਜਿਹੜੇ ਰਸੂਖਵਾਨ ਨੇ ਉਹਨਾਂ ਨੇ ਤਾਂ ਕਰਕੇ ਬੰਦੇ ਖੜੇ ਕੀਤੇ ਸੀਗੇ ਵੀ ਜਦੋਂ ਕੋਈ ਕੇਸ ਆਊਗਾ ਅਸੀਂ ਕਵਾਂਗੇ ਸਾਨੂੰ ਕੀ ਪਤਾ ਆਹ ਬੰਦਿਆਂ ਨੇ ਸਾਡੇ ਨਾਂ ਦੇ ਉੱਤੇ ਟ੍ਰਾਂਸਫਰ ਕੀਤੀ ਆ, ਅਸੀਂ ਤਾਂ ਸੋਚਿਆ ਉਹ ਮਾਲਕ ਨੇ ਜੀ। ਇਹ ਸਕੀਮ ਤਾਂ ਕਰਕੇ ਜਿਹੜੀ ਉਹ ਘੜੀ ਗਈ ਸੀਗੀ। ਹੁਣ ਮੁੱਖ ਮੰਤਰੀ ਹੋਰਾਂ ਦੇ ਕੋਲੇ ਇਹਦੀ ਸ਼ਿਕਾਇਤ ਆਈ ਸੀਗੀ। ਇੱਥੇ ਕੋਈ ਵੈਲਫੇਅਰ ਸੁਸਾਇਟੀ ਮਾਜਰੀਆਂ ਦਾ ਹੈ, ਰਾਮ ਲਾਲ, ਉਹਨੇ ਸ਼ਿਕਾਇਤ ਕੀਤੀ ਸੀ ਜਦੋਂ ਪਿਛਲੇ ਦਿਨੀ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਉਹਦੇ ਵਿੱਚ। ਉਦੋਂ ਬਾਅਦ
ਇਹ 2 ਦਰਜਨ ਫਾਰਮ ਹਾਊਸ ਨੇ, ਇਹਨਾਂ ਦੇ ਉੱਤੇ ਕਾਰਵਾਈ ਦੀ ਤਲਵਾਰ ਲਟਕ ਗਈ ਆ, ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਆ, ਬੁਲਡੋਜ਼ਰ ਇਹਨਾਂ ਦੇ ਉੱਤੇ ਚੱਲ ਸਕਦਾ, ਐਨੀ ਟਾਈਮ ਜਿਹੜਾ ਉਹ ਚੱਲ ਸਕਦਾ। ਇਹ ਜ਼ਮੀਨ ਦਾ ਕਬਜ਼ਾ ਗ੍ਰਾਮ ਪੰਚਾਇਤ ਨੂੰ ਜਿਹੜਾ ਉਹ ਖੋ ਕੇ ਮੁੜ ਕੇ ਦਿੱਤਾ ਜਾਊਗਾ। ਸਬ ਡਿਵੀਜ਼ਨ ਖਰੜ ਦੇ 18-19 ਦੇ ਉਦੋਂ ਦੇ ਐਸਡੀਐਮ ਵਿਨੋਦ ਕੁਮਾਰ ਨੇ 18 ਫਰਵਰੀ 19 ਨੂੰ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਅਰਬਾਂ ਰੁਪਏ ਦੀ ਪੰਚਾਇਤ ਜ਼ਮੀਨ ਦੇ ਵਿੱਚ ਹੋਏ ਘਪਲੇ ਦੀ ਸੂਹ ਦਿੰਦਿਆਂ ਪੜਤਾਲ ਕਰਾਉਣ ਲਈ ਕਿਹਾ ਸੀ। ਇਸ ਪਿੰਡ ਦੀ 83-84 ਦੇ ਵਿੱਚ 3603 ਏਕੜ ਜ਼ਮੀਨ ਸੀ, ਜਿਹਦੇ ਚੋਂ 2172 ਏਕੜ ਰਕਬਾ ਪਹਾੜ ਤੇ 499 ਏਕੜ ਰਕਬਾ ਚੋਆਂ ਦੇ ਹੇਠ ਹੈ। ਸਾਰਾ ਹੀ ਦੱਬ ਗਏ। ਪਹਿਲਾਂ ਕਹਿੰਦੇ ਸੀ ਨਾ ਬਜਰੀ ਖਾ ਗਏ, ਰੇਤ ਖਾ ਗਏ, ਤਾਂ ਪਹਾੜ ਵੀ ਖਾ ਗਏ ਜੀ, ਪਹਾੜ ਵੀ ਖਾ ਗਏ। ਔਰ ਹੈਰਾਨੀ ਵਾਲੀ ਜਿਹੜੀ ਉਹ ਗੱਲ ਹੈ, ਸਾਬਕਾ ਐਸਡੀਐਮ ਤੇ ਬਠਿੰਡਾ ਦਾ ਐਡਵੋਕੇਟ ਜਿਹੜਾ ਵਿਨੋਦ ਕੁਮਾਰ ਹੈ, ਜਿਹਨੇ ਅਸਲ 'ਚ ਇਹ ਚਿੱਠੀ ਲਿਖੀ ਸੀ, ਉਹ ਕਹਿੰਦਾ ਕਿ ਸਰਕਾਰ ਨੂੰ ਕੁਝ ਵੀ ਮੇਰੀ ਲੋੜ ਹੈ, ਕਿਉਂਕਿ ਉਹਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ, ਮੈਂ ਸਰਕਾਰ ਦੀ ਇਸ ਮਾਮਲੇ 'ਚ ਮਦਦ ਕਰਨ ਨੂੰ ਤਿਆਰ। ਜੀ, ਅਗਲੀ ਜੇ ਖਬਰ ਦੀ ਗੱਲ ਕਰੀਏ ਤਾਂ ਵਿਰੋਧੀ ਧਿਰਾਂ ਦੀ ਜਿਹੜੀ ਏਕਤਾ ਹੈ ਪਨੂ ਸਾਹਿਬ, ਉਹ ਹੋਣ ਤੋਂ ਪਹਿਲਾਂ ਹੀ ਖਿੰਡ ਗਈ ਆ। ਐਕਚੁਅਲੀ ਜਿਹੜਾ ਇਹ ਰੌਲਾ ਪੈ ਰਿਹਾ ਨੇ ਜੀ ਸੁਰੱਖਿਆ ਦਾ, ਹਾਂਜੀ, ਇਹ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਇਹਦੇ ਪਿੱਛੇ ਅਸਲ ਦੇ ਵਿੱਚ ਮਕਸਦ ਜਿਹੜਾ ਉਹ ਕੀ ਆ। ਉਹ ਇਹਦੇ ਪਿੱਛੇ ਇਹੀ ਆ ਕਿ ਸਰਕਾਰ ਨੂੰ ਕਿਸੇ ਤਰੀਕੇ ਦੇ ਨਾਲ ਘੇਰਿਆ ਜਾ ਸਕੇ। ਮੁੱਖ ਮੰਤਰੀ ਨੂੰ ਜਾਣ ਤੋਂ ਵੀ ਰੋਕਿਆ ਗਿਆ ਮੂਸੇਵਾਲਾ ਪਿੰਡ। ਇਹਨਾਂ ਧਿਰਾਂ ਦੇ ਵੱਲੋਂ ਪਰਿਵਾਰ ਤੱਕ ਇਹ ਅਪਰੋਚ ਕੀਤੀ ਗਈ ਕਿ ਮੁੱਖ ਮੰਤਰੀ ਨੂੰ ਇੱਥੇ ਆਉਣ ਨਾ ਦਿੱਤਾ ਜਾਵੇ, ਤਾਂ ਕਿ ਉਹਨਾਂ ਦੇ ਹੱਥ ਆਇਆ ਮੁੱਦਾ ਜਿਹੜਾ ਉਹ ਫੁੱਸ ਨਾ ਜਾਵੇ। ਚਲੋ ਮੁੱਖ ਮੰਤਰੀ ਉਹਨਾਂ ਦੇ ਪਰਿਵਾਰ ਦੇ ਕੋਲੇ ਕੱਲ ਜਾਏ, ਉਹਨੂੰ ਸੈਪਰੇਟਲੀ ਰੱਖੀਏ। ਤਾਂ ਕਾਂਗਰਸ ਨੇ ਕੀ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਨੇ ਇੱਕ ਮੀਟਿੰਗ ਸੱਦ ਲਈ ਕੱਲ ਪੰਜਾਬ ਭਵਨ ਦੇ ਵਿੱਚ। ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਅਕਾਲੀ ਦਲ ਬਾਦਲ ਨੂੰ ਸੱਦਾ ਦੇ ਦਿੱਤਾ, ਭਾਜਪਾ ਨੂੰ ਸੱਦਾ ਦੇ ਦਿੱਤਾ। ਮੁੜ ਕੇ ਇਹ ਮੀਟਿੰਗ ਹੋਣ ਤੋਂ ਪਹਿਲਾਂ ਰਾਜਾ ਵੜਿੰਗ ਦਾ ਟਵੀਟ ਆ ਗਿਆ ਕਿ ਜਿਹੜੀਆਂ ਬਾਕੀ ਧਿਰਾਂ ਨੇ, ਅਸੀਂ ਤਾਂ ਤਿਆਰ ਸੀ, ਕਹਿੰਦੇ ਜਿਹੜੇ ਬਾਕੀ ਧਿਰਾਂ ਨੇ ਉਹਨਾਂ ਦੇ ਰੁਝੇਵਿਆਂ ਕਰਕੇ ਇਹ ਮੀਟਿੰਗ ਹਾਲ ਦੀ ਘੜੀ ਪੋਸਟਪੋਨ ਕੀਤੀ ਜਾਂਦੀ ਆ। ਹੋਇਆ ਅਸਲ ਦੇ ਵਿੱਚ ਕੀ ਆ ਕਿ ਅਕਾਲੀ ਦਲ ਬਾਦਲ ਕਹਿੰਦਾ ਵੀ ਜੇ ਤਾਂ ਮੀਟਿੰਗ ਲਾਉਣੀ ਆ ਇਹਦੀ ਤੇ ਸਾਡੀ ਅਗਵਾਈ ਦੇ ਵਿੱਚ ਕਰੋ ਜੀ, ਅਸੀਂ ਕਾਂਗਰਸ ਦੀ ਅਗਵਾਈ ਦੇ ਵਿੱਚ ਮੀਟਿੰਗ ਦੇ ਵਿੱਚ ਕਿਉਂ ਸ਼ਾਮਲ ਹੋਈਏ, ਇਹਦਾ ਲਾਹਾ ਕਾਂਗਰਸ ਲੈ ਜੂ। ਪਰ ਜਿਹੜੀ ਆਫੀਸ਼ੀਅਲੀ ਵਿਰੋਧੀ ਧਿਰ ਆ ਉਹ ਤਾਂ ਕਾਂਗਰਸ ਹੈ। ਅਕਾਲੀ ਦਲ ਬਾਦਲ ਦੇ 3 ਤਾਂ ਬੰਦੇ ਨੇ, ਇੱਕ ਮਾਝੇ ਚੋਂ, ਇੱਕ ਮਾਲਵੇ ਚੋਂ ਤੇ ਇੱਕ ਦੁਆਬੇ ਚੋਂ। ਤਿੰਨਾਂ ਜਾਣਿਆਂ ਵਾਲੀ ਜਿਹੜੀ ਜੀ ਉਹ ਕਿਵੇਂ ਅਗਵਾਈ ਕਰ ਸਕਦੀ। ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦਾ ਇੱਕ ਮੈਂਬਰ ਹੈ, ਉਹ ਕਹਿੰਦੇ ਜੀ ਬਾਕੀ ਛੱਡੋ, ਸੈਂਟਰ 'ਚ ਸਾਡੇ ਵਾਲੀ ਸਰਕਾਰ ਹੈ, ਇਹਦੀ ਅਗਵਾਈ ਅਸੀਂ ਕਰਾਂਗੇ, ਕਾਂਗਰਸ ਇਹਦੀ ਅਗਵਾਈ ਕਿਵੇਂ ਕਰ ਸਕਦੀ ਹੈ। ਅਸਲ ਰੌਲਾ ਇਹ ਸੀਗਾ। ਅਕਾਲੀ ਦਲ ਬਾਦਲ ਨੇ ਸੇਮ ਟਾਈਮ ਦੇ ਉੱਤੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਰੱਖ ਲਈ, ਔਰ ਨਾ ਵੀ ਹੁੰਦੀ ਇਹ ਮੀਟਿੰਗ ਤੇ ਉਹਨਾਂ ਨੇ ਆਉਣਾ ਨਹੀਂ ਸੀਗਾ ਇਹਦੇ ਵਿੱਚ। ਪਰ ਰਾਜਾ ਵੜਿੰਗ ਹੋਰਾਂ ਨੂੰ ਇਹ ਲੱਗਿਆ ਕਿ ਸ਼ਾਇਦ ਇਹਦੇ ਨਾਲ ਇਕਜੁੱਟਤਾ ਕਰਕੇ ਉਹ ਸਰਕਾਰ ਦੇ ਉੱਤੇ ਦਬਾਅ ਬਣਾ ਸਕਦੇ ਆ ਤੇ ਆਪਣੀ ਬੱਲੇ ਬੱਲੇ ਕਰਾ ਸਕਦੇ ਆ। ਔਰ ਇਹ 3 ਵਜੇ ਮੀਟਿੰਗ ਹੋਣੀ ਸੀਗੀ, ਪਰ ਇਹ ਤੋਂ ਪਹਿਲਾਂ ਹੀ ਸੂਚਨਾ ਆ ਗਈ ਕਿ ਮੀਟਿੰਗ ਨਹੀਂ ਹੋ ਰਹੀ। ਅਕਾਲੀ ਦਲ ਇਹ ਕਹਿੰਦਾ ਕਿ ਇਹ ਮਾਮਲਾ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਉਹਨਾਂ ਨੇ ਵਿਚਾਰਨਾ ਸੀਗਾ ਤੇ ਉਸ ਫੈਸਲੇ ਦੇ ਮੁਤਾਬਕ ਅਗਲੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਊਗੀ। ਸਾਂਝੇ ਮੰਚ ਨੂੰ ਲੀਡ ਕਰਨ ਦੇ ਵਾਸਤੇ ਵਿਰੋਧੀ ਧਿਰਾਂ ਦੇ ਵਿਚਾਲੇ ਖਿੱਚਾਤੂਈ ਹੋ ਗਈ। ਕੋਈ ਵੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਇਸ ਸਾਂਝੇ ਮੰਚ ਦਾ ਕਿਸੇ ਹੋਰ ਧਿਰ ਨੂੰ ਸਿਆਸੀ ਲਾਹਾ ਮਿਲੇ। ਵਿਰੋਧੀ ਮੰਚ ਬਣਨ ਦਾ ਮਾਮਲਾ ਇਹ ਫਿਲਹਾਲ ਜਿਹੜਾ ਉਹ ਟਲ ਗਿਆ। ਜੇ ਅੱਗੋਂ ਇਕੱਠੇ ਹੁੰਦੇ ਆ ਤੇ ਉਹ ਚੁਣੌਤੀ ਖੜੀ ਕਰ ਸਕਦਾ ਸੀ, ਕਿਉਂਕਿ ਪਹਿਲਾ ਬਜਟ ਸੈਸ਼ਨ ਆ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਬੇਸ਼ੱਕ ਉਹਦੇ ਕੋਲੇ ਸੁਪਰ ਡੁਪਰ ਮੈਜੋਰਿਟੀ ਆ, 92 ਉਹਦੇ ਵਿਧਾਇਕ ਨੇ, ਕੋਈ ਸਮੱਸਿਆ ਤਾਂ ਨਹੀਂ ਖੜੀ ਹੋਣ ਲੱਗੀ। ਪਰ ਜਿਹੜੇ ਅਕਾਲੀ ਦਲ ਬਾਦਲ ਜੇ ਕਾਂਗਰਸ ਦੇ ਨਾਲ ਇਹ ਮਿਲਦੇ ਆ ਤੇ ਕਾਂਗਰਸ ਜਿਹੜੀ ਆ ਉਹ ਫਿਰ ਇਹ ਕਹਿ ਸਕਦੀ ਹੈ ਜੀ ਕਿ ਵਿਰੋਧੀ ਧਿਰਾਂ ਇਕਜੁੱਟ ਨੇ, ਪਰ ਇਹ ਇਕਜੁੱਟਤਾ ਜਿਹੜੀ ਸੀ ਉਹ ਹੋ ਨਹੀਂ ਸਕੀ। ਉਂਝ ਵੈਸੇ ਜੇ ਤੁਸੀਂ ਕੱਲ ਕੁਲਬੀਰ ਸਿੰਘ ਜੀਰਾ ਵਾਲੀ ਵੀਡੀਓ ਦੇਖੀ ਹੋਣੀ ਆ, ਬਹੁਤ ਸਾਰਿਆਂ ਨੇ, ਜਿੱਥੇ ਉਹ ਪੁਲਿਸ ਦੇ ਨਾਲ ਤੂੰ ਜਿਹੜਾ ਕਰਕੇ ਉਹ ਗੱਲ ਕਰ ਰਿਹਾ, ਉਹਦੇ ਤੋਂ ਤਾਂ ਇਹੀ ਲੱਗਦਾ ਕਾਂਗਰਸੀਆਂ ਦੇ ਬਾਰੇ ਦੇ ਵਿੱਚ ਕਿ ਵੀ ਰੱਸੀ ਸੜ ਗਈ, ਵੱਟ ਨਹੀਂ ਇਹਦੇ ਗਿਆ। ਜੀ ਬਿਲਕੁਲ। ਉਧਰੋਂ ਜਥੇਦਾਰ ਸਾਹਿਬ ਬਾਰੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਵੀ ਕੇਂਦਰ ਸਰਕਾਰ ਨੇ ਜਥੇਦਾਰ ਸਾਹਿਬ ਨੂੰ ਜੇਲ੍ਹ ਸੁਰੱਖਿਆ ਦੇ ਦਿੱਤੀ ਹੈ ਜੀ, ਤੇ ਪਰ ਵਿੱਚ ਦੀ ਵਾਪਸੀ ਦੀਆਂ ਖਬਰਾਂ ਵੀ ਆਈਆਂ ਸੀਗੀਆਂ।
देखो वापसी ਪਹਿਲਾਂ ਜਿਹੜੀ ਕੀਤੀ ਸੀਗੀ ਉਹ ਤਾਂ ਪੰਜਾਬ ਸਰਕਾਰ ਵਾਲੀ ਸੀਗੀ ਜੀ। ਪੰਜਾਬ ਸਰਕਾਰ ਨੇ ਜਦੋਂ ਇਹ ਘਟਾ ਦਿੱਤੇ ਸੀਗੇ ਤੇ ਜਥੇਦਾਰ ਸਾਹਿਬ ਤਿਲਮਿਲਾ ਗਏ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਜੀ ਜਿਹੜੇ ਬਾਕੀ ਨੇ ਮੈਂ ਤਾਂ ਉਹ ਵੀ ਮੋੜ ਰਿਹਾ, ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿ ਦਿੱਤਾ ਜੀ ਲੈ ਜਾਓ ਇਹ ਸਰਕਾਰ ਨੂੰ ਦੇ ਦਿਓ, ਮਤਲਬ ਕਿ ਅਸੀਂ ਨਹੀਂ, ਸਾਨੂੰ ਨਹੀਂ ਜਿਹੜਾ ਉਹ ਚਾਹੀਦੇ ਜਿਹੜੇ। ਔਰ ਉਸ ਤੋਂ ਬਾਅਦ ਇਹ ਕਿਹਾ ਗਿਆ ਜੀ ਕਿ ਮੇਰੀ ਤਾਂ ਰਾਖੀ ਜਿਹੜੀ ਆ ਉਹ ਸਿੱਖ ਨੌਜਵਾਨ ਕਰਨਗੇ ਜੀ। ਤੇ ਇਹ ਵੀ ਕਿਹਾ ਗਿਆ ਕਿ ਕੁਝ ਜਿਹੜੀ ਟਾਸਕ ਫੋਰਸ ਹੈ ਉਹਦੇ ਬੰਦੇ ਲਾ ਵੀ ਦਿੱਤੇ ਗਏ ਜਥੇਦਾਰ ਹੋਰਾਂ ਦੇ ਨਾਲ ਕਿ ਉਹ ਉਹਨਾਂ ਦੀ ਰਾਖੀ ਕਰਨਗੇ ਜੀ। ਹੁਣ ਜਿਹੜੀ ਇਹਦੇ ਵਿੱਚ ਐਂਟਰੀ ਹੋ ਗਈ ਜੀ ਸੈਂਟਰ ਦੀ ਸਰਕਾਰ ਦੀ। ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰੀ ਚੰਡੀਗੜ੍ਹ ਆ ਰਹੇ ਆ। ਇਹ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਕੁਝ ਵੱਡੀਆਂ ਕਾਂਗਰਸੀ ਤੋਪਾਂ ਭਾਰਤੀ ਜਨਤਾ ਪਾਰਟੀ 'ਚ ਜਾ ਸਕਦੀਆਂ ਨੇ। ਇਹ ਕਿਹੜੀਆਂ ਕਿਹੜੀਆਂ ਨੇ ਅੱਜ ਪਤਾ ਲੱਗੂਗਾ। ਉਸ ਤੋਂ ਪਹਿਲਾਂ ਇਹ ਪੱਤਾ ਖੇਡਦਿਆਂ ਹੋਇਆ ਜਿਹੜਾ ਕੇਂਦਰ ਦੀ ਸਰਕਾਰ ਹੈ ਉਹਨਾਂ ਨੇ ਜ਼ੈਡ ਸੁਰੱਖਿਆ ਦੇਣ ਦਾ ਐਲਾਨ ਕਰ ਦਿੱਤਾ ਕਿ ਅਸੀਂ ਜ਼ੈਡ ਸੁਰੱਖਿਆ ਦੇਵਾਂਗੇ ਜੀ। ਇਹਦੇ ਉੱਤੇ ਇੱਕਦਮ ਜਿਹੜਾ ਸੀ ਉਹ ਰਿਐਕਸ਼ਨ ਸ਼ੁਰੂ ਹੋ ਗਿਆ ਔਰ ਰਿਐਕਸ਼ਨ ਇਸ ਕਰਕੇ ਸ਼ੁਰੂ ਹੋ ਗਿਆ ਕਿ ਜੇ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਇਹਦਾ ਮਤਲਬ ਇਹ ਹੋਊਗਾ ਕਿ ਕੇਂਦਰ ਦੀ ਸਰਕਾਰ ਦੇ ਡਾਇਰੈਕਟ ਇਨਵੋਲਵਮੈਂਟ, ਉਹਦਾ ਸਿੱਧਾ ਦਖਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੋ ਗਿਆ ਕਿਉਂਕਿ ਉਹ ਜਿਹੜੀ ਸੁਰੱਖਿਆ ਹੈ ਉਹ ਹਰਪ੍ਰੀਤ ਸਿੰਘ PhD ਹੋਰਾਂ ਦੇ ਨਾਲ ਜਾਊਗੀ ਨਾ ਜੀ, ਉਹ ਅੰਦਰ ਤੱਕ ਨਾਲ ਜਾਊਗੀ, ਅਕਾਲ ਤਖਤ ਤੱਕ ਨਾਲ ਜਾਊਗੀ, ਦਰਬਾਰ ਸਾਹਿਬ ਸਮੂਹ ਤੱਕ ਨਾਲ ਜਾਊਗੀ। ਹਾਲਾਂਕਿ ਦੇਰ ਰਾਤ ਅਕਾਲ ਤਖਤ ਦੇ ਜਥੇਦਾਰ ਨੇ ਕੇਂਦਰ ਸਰਕਾਰ ਦੇ ਵੱਲੋਂ ਕਰਵਾਈ ਜਾ ਰਹੀ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਨਾ ਕਰਤੀ। ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਉਹ ਆਪਣਾ ਫੈਸਲਾ ਵਾਪਸ ਲੈ ਲਵੇ। ਉਹਨਾਂ ਕਿਹਾ ਕਿ ਸੁਰੱਖਿਆ ਬਾਰੇ ਜਾਣਕਾਰੀ ਉਹਨਾਂ ਨੂੰ ਮੀਡੀਆ ਤੋਂ ਮਿਲੀ ਹੈ, ਉਹਨਾਂ ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਹ ਇਸ ਤਰ੍ਹਾਂ ਦੀ ਸੁਰੱਖਿਆ ਮਿਲ ਰਹੀ ਹੈ। ਉਹਨਾਂ ਨੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਤਾ ਤੇ ਨਾਲ ਹੀ ਜ਼ੈਡ ਸੁਰੱਖਿਆ ਲੈਣ ਮਗਰੋਂ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਖੁਲਾਸਾ ਕੀਤਾ। ਜਥੇਦਾਰ ਨੇ ਇਹ ਗੱਲ ਕਹੀ ਹੈ ਕਿ ਉਹਦਾ ਕਾਰਜ ਖੇਤਰ ਧਰਮ ਪ੍ਰਚਾਰ ਦੇ ਨਾਲ ਜੁੜਿਆ, ਜਿਹਦੇ ਕਰਕੇ ਉਹਨੂੰ ਦੇਸ਼ ਤੇ ਵਿਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ, ਸੰਗਤ ਨੂੰ ਮਿਲਣਾ ਹੁੰਦਾ ਤੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ। ਜੇ ਜ਼ੈਡ ਸੁਰੱਖਿਆ ਉਹਨੂੰ ਆਈ ਤੇ ਉਹਨੂੰ ਮੁਸ਼ਕਲਾਂ ਪੇਸ਼ ਆਉਣਗੀਆਂ। ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੇ ਵਾਸਤੇ ਕਿਹਾ, ਜਦੋਂ ਬੰਦੇ ਨੇ ਨਾ ਕਰਤੀ ਹੈ ਤੇ ਵਾਪਸ ਤਾਂ ਲਗਭਗ ਕੇਂਦਰ ਦੀ ਸਰਕਾਰ ਨੇ ਕਰ ਹੀ ਦੇਣਾ। ਪੱਤਾ ਇੱਕ ਜਿਹੜਾ ਜੀ ਉਹ ਖੇਡਿਆ ਗਿਆ ਸੀ ਵੱਡਾ, ਪਰ ਉਹ ਕਿਉਂਕਿ ਗੁੰਝਲਾਂ ਨੇ ਕੁਝ ਇਹਦੇ ਵਿੱਚ, ਇਹ ਤਵਾ ਸਿੱਧੇ ਰੂਪ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਣਾ ਸੀਗਾ ਕਿ ਉਹਨਾਂ ਨੇ ਇਹ ਸੁਰੱਖਿਆ ਕਿਉਂ ਲਈ ਆ ਔਰ ਸਿੱਧਾ ਦਖਲ ਹੋ ਗਿਆ ਕੇਂਦਰ ਦਾ, ਤਾਂ ਕਰਕੇ ਉਹਨਾਂ ਨੇ ਨਾ ਕਰਤੀ ਜੀ ਜੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਿੱਤ ਪਨੂ ਸਾਹਿਬ ਨਵੇਂ ਖੁਲਾਸੇ ਹੁੰਦੇ ਜਿਵੇਂ ਜਿਵੇਂ ਜਾਂਚ ਅੱਗੇ ਜਾ ਰਹੀ ਹੈ। ਹੁਣ ਖਬਰ ਇਹ ਆ ਰਹੀ ਹੈ ਵੀ ਲਾਰੈਂਸ ਬਿਸ਼ਨੋਈ ਨੇ ਹੀ ਘੜੀ ਸੀ ਕਤਲ ਦੀ ਸਕੀਮ ਵੀ ਸਿੱਧੂ ਮੂਸੇਵਾਲੇ ਨੂੰ ਕਤਲ ਕਿਵੇਂ ਕਰਨਾ। ਦੇਖੋ ਇਹਦੇ ਵਿੱਚ ਕਈ ਡਿਵੈਲਪਮੈਂਟ ਜਿਹੜੀਆਂ ਉਹ ਨਵੀਆਂ ਹੋਈਆਂ ਨੇ ਔਰ ਹਰ ਪਲ ਹੋ ਰਹੀਆਂ ਨੇ ਨਵੀਆਂ ਡਿਵੈਲਪਮੈਂਟਸ ਜਿਹੜੀਆਂ। ਇੱਕ ਤਾਂ ਇਹਦੇ ਵਿੱਚ ਫਤਿਆਬਾਦ ਤੋਂ 2 ਸ਼ੱਕੀ ਵਿਅਕਤੀ ਜਿਹੜੇ ਆ ਉਹ ਫੜੇ ਗਏ ਆ ਜੀ। ਔਰ ਜਿਹੜੀ ਬਲੈਰੋ ਗੱਡੀ ਫੜੀ ਗਈ ਸੀ ਉਹ ਫਤਿਆਬਾਦ ਦੇ ਵਿੱਚ ਘੁੰਮਣ ਦਾ ਸੁਰਾਗ ਮਿਲਦਿਆਂ ਪੰਜਾਬ ਪੁਲਿਸ ਨੇ ਉੱਥੋਂ ਦੀ ਲੋਕਲ ਪੁਲਿਸ ਦੀ ਮਦਦ ਦੇ ਨਾਲ ਪਿੰਡ ਪ੍ਰਧਾਨਾ ਦੇ 2 ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜੀ। ਇਹਦੇ ਵਿੱਚੋਂ ਪਵਨ ਬਿਸ਼ਨੋਈ ਤੇ ਨਸੀਬ ਖਾਨ ਹੈ। ਫਤਿਆਬਾਦ ਦੇ ਜਿਹੜੀ ਪੁਲਿਸ ਹੈ ਉਹ ਕਹਿੰਦੀ ਹੈ ਕਿ ਸਾਂਝੇ ਪੁਲਿਸ ਆਪਰੇਸ਼ਨ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ। ਮੋਗਾ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰੂਗੀ, ਇਹਨਾਂ ਤੋਂ ਹੋਰ ਖੁਲਾਸੇ ਹੋ ਸਕਦੇ ਨੇ। ਇਹ ਖੁਲਾਸੇ ਜਿਹੜੇ ਆ ਇਹ ਤੁਰੰਤ ਸਾਂਝੇ ਕੀਤੇ ਗਏ ਆ ਸਪੈਸ਼ਲ ਵਿੰਗ ਦਿੱਲੀ ਦੇ ਨਾਲ। ਸਪੈਸ਼ਲ ਵਿੰਗ ਜਿਹੜਾ ਦਿੱਲੀ ਦੇ ਆਫੀਸਰ ਨੇ ਉਹ ਨੇਪਾਲ ਪਹੁੰਚ ਗਏ। ਇਟ ਮੀਨਸ ਕਿ ਜਿਹੜੇ ਇੱਥੇ ਹਮਲਾ ਕਰਨ ਵਾਲੇ ਸੀ ਉਹ ਨੇਪਾਲ ਜਾ ਪੜੇ ਆ। ਉਹਨਾਂ ਦੀ ਭਾਲ ਦੇ ਵਿੱਚ ਸਪੈਸ਼ਲ ਵਿੰਗ ਦੇ ਆਫੀਸਰ ਨੇਪਾਲ ਗਏ ਆ ਜੀ। ਹੁਣ ਜਿਹੜੀ ਦਿੱਲੀ ਦਾ ਸਪੈਸ਼ਲ ਵਿੰਗ ਆ ਉਹਦੇ ਜੇ ਮੰਨੀਏ ਤਾਂ ਉਹ ਇਹ ਕਹਿੰਦੇ ਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਦੀ ਸਾਜ਼ਿਸ਼ ਕੈਨੇਡਾ ਬੈਠੇ ਗੋਲਡੀ ਬਰਾੜ ਸਣੇ ਉਹਦੇ ਗਰੋਹ ਦੇ ਮੈਂਬਰਾਂ ਦੇ ਵੱਲੋਂ ਘੜੇ ਜਾਣ ਦੀ ਗੱਲ ਕਬੂਲੀ ਹੈ ਜੀ। ਬਿਸ਼ਨੋਈ ਜਿਹੜਾ ਕਿ ਇਸ ਵੇਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਹੈ, ਉਸਦੇ ਮੁਤਾਬਕ ਮੂਸੇਵਾਲੇ ਦੇ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂ ਖੇੜਾ ਦੀ ਪਿਛਲੇ ਸਾਲ
7 ਅਗਸਤ ਨੂੰ ਹੋਈ ਹੱਤਿਆ ਦੇ ਵਿੱਚ ਸ਼ਾਮਲ ਸੀ, ਹੂੰ ਜਿਹੜਾ ਉਹ ਤੇ ਪੰਜਾਬੀ ਗਾਇਕ ਦੇ ਦਰਮਿਆਨ ਟਕਰਾਅ ਦੀ ਵਜ੍ਹਾ ਸੀ। ਜੀ ਹੁਣ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਆ ਕਿ ਸਿੱਧੂ ਮੂਸੇਵਾਲੇ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਰਹੇ ਅਕਾਲੀ ਦਲ ਬਾਦਲ ਦੀ ਹਾਲਤ ਫੇਰ ਪਤਲੀ ਹੋ ਰਹੀ ਆ ਵੀ ਉਹਨਾਂ ਦੇ ਆਗੂ ਦਾ ਤਾਂ ਨਾਂ ਇਹ ਆ ਰਿਹਾ ਵੀ ਉਹਦੇ ਮਾਰਨ ਦੇ ਵਿੱਚ ਸਾਜ਼ਿਸ਼ ਸ਼ਾਮਲ ਸੀ ਜੀ ਜਾਂ ਨਹੀਂ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਜੇ। ਹੂੰ ਇਹ ਗੱਲ ਬਿਸ਼ਨੋਈ ਜ਼ਰੂਰ ਜਿਹੜਾ ਉਹ ਕਹਿ ਰਿਹਾ। ਜੀ ਔਰ ਜਿਹੜੀਆਂ ਇੱਕ ਚੀਜ਼ਾਂ ਇਹਦੇ ਵਿੱਚ ਵੇਖਣ ਵਾਲੀਆਂ ਨੇ, ਜਿਹੜੀਆਂ ਫਿਕਰਮੰਦੀ ਵਾਲੀਆਂ ਵੀ ਨੇ, ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਵਾਰਦਾਤਾਂ ਹੋਈਆਂ ਨੇ, ਸਿੱਧੂ ਮੂਸੇਵਾਲੇ ਦਾ ਮਰਡਰ ਖਾਸ ਤੌਰ ਦੇ ਉੱਤੇ ਹੋਇਆ, ਇਹਦੇ ਵਿੱਚ ਸੂਬੇ ਤੋਂ ਬਾਹਰਲੇ ਬੰਦੇ ਨੇ ਜਿਹੜੇ ਕਤਲ ਕਰ ਰਹੇ ਨੇ। ਉਹਦੇ ਵਿੱਚ ਹਰਿਆਣੇ ਦੇ ਵੀ ਨੇ, ਉਹਦੇ ਵਿੱਚ ਯੂਪੀ ਦੇ ਵੀ ਨੇ। ਦੂਸਰਾ ਜਿਹੜੇ ਗੈਂਗਸਟਰ ਨੇ ਨਾ ਜੀ, ਉਹ ਹੁਣ ਤੱਕ ਇੱਕ ਦੂਜੇ ਨੂੰ ਮਾਰਦੇ ਰਹੇ ਆ, ਪਰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਜੇ ਤੁਸੀਂ ਸਾਰੀਆਂ ਕੜੀਆਂ ਇੱਕ ਤੋਂ ਦੂਜੀ ਤੋਂ ਤੀਜੀ ਦੇ ਨਾਲ ਜੋੜਦੇ ਹੋ ਤਾਂ ਉਹਦੇ ਵਿੱਚ ਇੱਕ ਚੀਜ਼ ਜਿਹੜੀ ਤੁਹਾਡੇ ਸਾਹਮਣੇ ਵੱਖਰੀ ਆਉਂਦੀ ਆ, ਉਹ ਇਹ ਆ ਕਿ ਇਹਦੇ ਵਿੱਚ ਇੱਕ ਦੋ ਨਹੀਂ ਬਲਕਿ ਅੱਧੀ ਦਰਜਨ ਤੋਂ ਉੱਪਰ ਗੈਂਗਸਟਰਾਂ ਦੇ ਵੱਖੋ ਵੱਖਰੇ ਗਰੁੱਪ ਜਿਹੜੇ ਉਹ ਸ਼ਾਮਲ ਨੇ। ਇਹ ਉਹਨਾਂ ਦੀ ਜਿਹੜੀ ਇਕਜੁੱਟਤਾ ਹੈ ਜੀ, ਇਹ ਗੰਭੀਰ ਵਿਸ਼ਾ ਹੈ ਇਸ ਵੇਲੇ, ਕਿ ਪੰਜਾਬ ਦੇ ਵਾਸਤੇ ਖਾਸ ਤੌਰ ਤੇ ਗੰਭੀਰ ਵਿਸ਼ਾ ਹੈ। ਜਿਹੜਾ ਇੱਥੇ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ, ਉਹ ਹਮਲਾ ਕਰਵਾਇਆ ਖਾਲਿਸਤਾਨੀ ਧਿਰਾਂ ਨੇ, ਤੇ ਪਰ ਉਹ ਕਰਵਾਇਆ ਗੈਂਗਸਟਰਾਂ ਤੋਂ। ਇਹ ਵੀ ਇੱਕ ਜਿਹੜਾ ਦੀ ਉਹ ਗੰਭੀਰ ਵਿਸ਼ਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਨੇੜਤਾ, ਕਿਉਂਕਿ ਜਿਹੜਾ ਗੈਂਗਸਟਰ ਨੇ ਉਹ ਸ਼ਾਇਦ ਪੈਸੇ ਲੈ ਕੇ ਇਹੋ ਜਿਹੇ ਹਮਲੇ ਕਰ ਦਿੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਰੀਜ਼ਨ ਹੈ, ਕਿਉਂ ਉਹਨਾਂ ਨੇ ਹਮਲਾ ਜਿਹੜਾ ਉਹ ਕਰਨਾ। ਜਦੋਂ ਕਿ ਜਿਹੜੇ ਕੁਝ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ, ਜਿਹੜਾ ਖਾਲਿਸਤਾਨ ਦਾ ਪ੍ਰਚਾਰ ਵਗੈਰਾ ਕਰਦੇ ਆ, ਉਹ ਇਹਦੇ ਉੱਤੇ ਕੱਛਾਂ ਝੱਟ ਦੇ ਨਹੀਂ ਵਜਾਉਣ ਲੱਗ ਜਾਂਦੇ ਆ ਕਿ ਜੀ ਦੇਖੋ ਆਹ ਵੱਡੀ ਵਾਰਦਾਤ ਹੋ ਗਈ ਤੇ ਇਹਦੀ ਜ਼ਿੰਮੇਵਾਰੀ ਅਸੀਂ ਲੈਂਦੇ। ਜੀ ਜੀ ਜੀ, ਇਹ ਹੋ ਸਕਦਾ ਹੈ ਪਨੂ ਸਾਹਿਬ ਮੈਂ ਗਲਤ ਹੋਵਾਂ, ਪਰ ਇਸੇ ਦੇ ਨਾਲ ਮਿਲਦੀ ਜੁਲਦੀ ਇੱਕ ਖਬਰ ਇਹ ਕਹਿੰਦੀ ਹੈ ਵੀ ਜਿਹੜਾ ਗੁਰਲਾਲ ਕਤਲ ਕਾਂਡ ਹੈ ਉਹਦੇ ਵਿੱਚ ਪਰਿਵਾਰ ਨੇ ਹੁਣ ਗੰਭੀਰ ਦੋਸ਼ ਲਾ ਦਿੱਤੇ ਆ ਜੀ। ਦੇਖੋ ਇਹ ਨਾ ਜੀ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਫਰੀਦਕੋਟ ਯੂਥ ਕਾਂਗਰਸ ਦਾ ਡਿਸਟ੍ਰਿਕਟ ਪ੍ਰਧਾਨ ਗੁਰਲਾਲ ਸਿੰਘ ਜੀ। ਇਹਦੇ ਪਰਿਵਾਰ ਹੁਣ ਸਾਹਮਣੇ ਆਇਆ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਕਾਂਗਰਸੀ ਆਗੂਆਂ ਦੇ ਉੱਤੇ ਗੰਭੀਰ ਦੋਸ਼ ਲਾਏ ਆ। ਗੁਰਲਾਲ ਸਿੰਘ ਦੇ ਪਿਤਾ ਸੁਖਜੈਨ ਸਿੰਘ ਭੁੱਲਰ ਨੇ ਇਹ ਗੱਲ ਕਹੀ ਆ ਕਿ ਪੜਤਾਲ ਦੇ ਦੌਰਾਨ ਫਰੀਦਕੋਟ ਦੇ ਸੀਨੀਅਰ ਕਾਂਗਰਸੀ ਆਗੂ ਤੇ ਇੱਕ ਕਾਂਗਰਸੀ ਸਰਪੰਚ ਦੀ ਇਸ ਕਤਲ ਦੇ ਵਿੱਚ ਸ਼ਮੂਲੀਅਤ ਸਾਹਮਣੇ ਆਈ ਸੀ ਜੀ। ਉਹ ਕਹਿੰਦਾ ਹੈ ਕਿ ਉਸ ਵੇਲੇ ਕਾਂਗਰਸ ਦੀ ਸਰਕਾਰ ਹੋਣ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਦੋਸ਼ ਇਹ ਲਾਇਆ ਕਿ ਡਿਸਟ੍ਰਿਕਟ ਪੁਲਿਸ ਨੇ ਕਾਂਗਰਸੀ ਆਗੂਆਂ ਦੇ ਪ੍ਰਭਾਵ ਦੇ ਕਰਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ। ਸੁਖਚੈਨ ਸਿੰਘ ਭੁੱਲਰ ਨੇ ਦੋਸ਼ ਲਾਇਆ ਕਿ ਉਹਦੇ ਇਕਲੌਤੇ ਮੁੰਡੇ ਦੇ ਕਤਲ ਦੀ ਸਾਜ਼ਿਸ਼ ਕਾਂਗਰਸੀ ਆਗੂਆਂ ਦੇ ਵੱਲੋਂ ਰਚੀ ਗਈ ਸੀ। 1 ਸਾਲ ਬੀਤਣ ਦੇ ਬਾਅਦ ਵੀ ਕਿਸੇ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਵੱਡੇ ਆਗੂਆਂ ਦਾ ਨਾਂ ਇਹਦੇ ਵਿੱਚ ਬੋਲਦਾ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੀ ਪੜਤਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਕਰਵਾਉਣਾ ਚਾਹੁੰਦੇ ਆ ਤੇ ਇਹਦੇ ਸੰਬੰਧੀ ਉਹ ਛੇਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਮੁਲਾਕਾਤ ਕਰਨਗੇ। ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਫਰਵਰੀ 2021 ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਗੁਰਲਾਲ ਭਲਵਾਨ ਨੂੰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕੀਤੀ ਸੀ। ਇਸ ਮਾਮਲੇ ਦੇ ਵਿੱਚ 4 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਇਹ ਗੁਰਲਾਲ 2 ਨੇ, ਇਹ ਗੁਰਲਾਲ ਭਲਵਾਨ ਹੈ, ਇੱਕ ਜਿਹੜਾ ਗੁਰਲਾਲ ਬਰਾੜ ਦਾ ਮਰਡਰ ਹੋਇਆ ਸੀ ਜਿਹੜਾ ਕਿ ਉੱਥੇ ਬੈਠਾ ਗੋਲਡੀ ਬਰਾੜ ਹੈ, ਉਹਦਾ ਤਾਏ ਦਾ ਪੁੱਤ ਸੀਗਾ। ਸੋ ਇਹ 2 ਡਿਫਰੈਂਟ ਚੀਜ਼ਾਂ ਨੇ। ਗੁਰਲਾਲ ਭਲਵਾਨ ਦੇ ਪਰਿਵਾਰ ਦੇ ਵੱਲੋਂ, ਉਹਦੇ ਪਿਤਾ ਦੇ ਵੱਲੋਂ ਓਪਨਲੀ ਜਿਹੜਾ ਜੀ ਉਹ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਨਾਂ ਲਿਆ ਜਾਣਾ ਇਸ ਪਾਸੇ ਵੱਲ ਸਿੱਧਾ ਇਸ਼ਾਰਾ ਕਰਦਾ ਹੈ। ਜਿਹੜੀਆਂ ਗੱਲਾਂ ਲੋਕ ਅਜੇ ਬੋਲ ਨਹੀਂ ਰਹੇ, ਰਿਐਲਿਟੀ ਆ ਕਿ ਜਿਹੜੇ ਇਹ ਗੈਂਗਸਟਰ ਨੇ ਇਹ ਕਦੋਂ ਜੰਮੇ, ਕਦੋਂ ਵੱਡੇ ਹੋਏ ਤੇ ਕਦੋਂ ਜਿੱਥੇ ਅੱਜ ਖੜੇ ਨੇ ਉਸ ਲੈਵਲ ਤੱਕ ਪਹੁੰਚ ਗਏ। ਜੀ ਜੀ ਜੀ, ਪਨੂ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਜੀ ਜੀ। ਇਹ ਸਨ ਆਪਣੇ ਨਾਲ ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ, ਜਿਨ੍ਹਾਂ ਦੇ ਵਿੱਚ ਗੁਰਲਾਲ ਕਤਲਕਾਂਡ ਤੋਂ ਲੈ ਕੇ ਅਦਾਲਤਾਂ ਦੇ ਵਿੱਚ ਜਿਹੜੇ ਫੌਜਦਾਰੀ ਕੇਸਾਂ ਦੇ ਢੇਰ ਲੱਗੇ ਹੋਏ ਆ, ਸਿਮਰਨਜੀਤ ਸਿੰਘ ਮਾਨ ਤੇ ਬਾਦਲ ਅਕਾਲੀ ਦਲ ਜਿਹੜਾ ਉਹ ਇਕੱਠੇ ਹੋਣ ਕੇ ਚੋਣਾਂ ਲੜਨ ਦੀਆਂ ਖਬਰਾਂ ਨੇ। 2 ਦਰਜਨ VIP ਫਾਰਮ ਹਾਊਸਾਂ ਤੇ ਹੁਣ ਕਾਰਵਾਈ ਹੋਊਗੀ। ਵਿਰੋਧੀ ਧਿਰਾਂ ਦੀ ਏਕਤਾ ਹੋਣ ਤੋਂ ਪਹਿਲਾਂ ਹੀ ਖਿੰਡ ਗਈ ਤੇ ਕੇਂਦਰ ਨੇ ਜਥੇਦਾਰ ਸਾਹਿਬ ਨੂੰ ਜ਼ੈਡ ਸੁਰੱਖਿਆ ਦਿੱਤੀ ਹੈ ਤੇ ਲਾਰੈਂਸ ਬਿਸ਼ਨੋਈ ਨੇ ਜਿਹੜੀ
ਘੜੀ ਸੀ ਕਤਲ ਦੀ ਸਕੀਮ ਖਬਰ ਆਪਾਂ ਕਰਕੇ ਹਟੇ ਹਾਂ ਤੇ ਇੱਥੇ ਹੀ ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਜਿਹੜਾ ਉਹ ਸਮਾਪਤ ਕਰਾਂਗੇ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।